ਸਾਵਰਕਰ ਵੀ ਉਹ ਪੁੱਜ ਕੇ ਟੋਟਲ ਪ੍ਰੋ ਬ੍ਰਿਟਿਸ਼ ਸੀ, ਉਹਨੂੰ ਜਿਵੇਂ ਬਣਾਇਆ ਜਾ ਰਿਹਾ ਇੱਕ ਆਈਕੋਨਿਕ ਹੀਰੋ ਦੇ ਤੌਰ ਤੇ, ਬਿਲਕੁਲ ਐਸਾ ਕੁਛ ਨਹੀਂ ਸੀ। ਫਿਰ ਉਹਨੇ ਕਿਹਾ ਵੀ ਹਿੰਦੂ ਤਵੀਆਂ ਦੇ ਲਈ ਤਾਂ ਗਾਂ ਮਾਤਾ ਹੈ, ਪਰ ਸਾਵਰਕਰ ਉਹਨਾਂ ਨੇ ਕਿਹਾ ਜੀ ਉਹਦੀਆਂ ਲਿਖਤਾਂ ਦੇਖ ਲਓ ਜਾਂ ਓਰੀਜਨਲੀ ਉਹ ਤਾਂ ਗਾਂ ਨੂੰ ਉਵੇਂ ਹੀ ਇੱਕ ਆਮ ਜਾਨਵਰ ਸਮਝਦਾ ਸੀ ਜਿਵੇਂ ਮੱਝ ਹੈ, ਘੋੜਾ ਹੈ ਜਾਂ ਕੁੱਤਾ ਹੈ। ਉਹ ਬ੍ਰਾਹਮਣਿਜ਼ਮ ਦੇ ਵੀ ਉਹਨੇ ਕਿਹਾ ਜੀ ਇਹ ਤਾਂ ਪੁਆੜੇ ਦੀ ਜੜ ਹੈ, ਉਹ ਤਾਂ ਨਾ ਮੂਰਤੀ ਪੂਜਾ ਦੇ ਵੀ ਖਿਲਾਫ ਸੀ। ਸੋ ਇਹਨਾਂ ਦੀ ਇਹ ਸਾਰੀ ਪ੍ਰਾਣ ਪ੍ਰਤਿਸ਼ਠਾ ਤੇ ਦੂਜਾ ਤੀਜਾ ਜਿਹੜਾ ਹੈ ਉਹਨੂੰ ਇਹ ਕਿਵੇਂ ਜਸਟੀਫਾਈ ਕਰਨਗੇ। ਦਰਜਨ ਤੋਂ ਜ਼ਿਆਦਾ ਚਿੱਠੀਆਂ ਨੇ ਸਾਵਰਕਰ ਦੀਆਂ ਜਿਹੜੀਆਂ ਮਾफ़ੀ ਮੰਗੀ ਅੰਗਰੇਜ਼ ਤੋਂ, ਜਦੋਂ ਉੱਥੇ ਕਾਲਾ ਪਾਣੀ ਜੇਲ੍ਹ 'ਚ ਵੀ ਗਏ ਮਾफ़ੀ ਮੰਗ ਕੇ, ਜੀ ਮੈਂ ਤਾਂ ਤੁਹਾਡਾ ਖਾਦਮ ਹੈ। ਹਿੰਦੂਆਂ ਔਰ ਮੁਸਲਮਾਨਾਂ 'ਚ ਲੜਾਈ ਦੀ ਗੱਲ ਸਾਵਰਕਰ ਨੇ ਹੀ ਇਹ ਲਾਈਨ ਲਈ ਕਿ ਵੀ ਇਹ ਹਿੰਦੂ ਜਿਹੜੇ ਜਿਨ੍ਹਾਂ ਦੀ ਪੁੰਨ ਭੂਮੀ ਭਾਰਤ ਨਹੀਂ ਹੈ, ਉਹਨਾਂ ਦੀ ਰਿਲੀਜੀਅਸ ਲੈਂਡ ਨਹੀਂ ਹੈ, ਉਹ ਇੱਥੇ ਰਹਿ ਨਹੀਂ ਸਕਦੇ, ਜਾਂ ਕਨਵਰਟ ਹੋਣਗੇ ਜਾਂ ਮਾਰੇ ਜਾਣਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਸਿੱਧ ਲੇਖਕ ਅਤੇ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਐਡੀਟਰ ਅਰੁਣ ਸ਼ੌਰੀ ਨੇ ਹਿੰਦੂ ਤਵੀ ਆਈਕਨ ਸਾਵਰਕਰ ਦੀ ਲਾਈਫ ਤੇ ਜਿਹੜੀ ਇੱਕ ਕਿਤਾਬ ਲਿਖੀ ਹੈ, ਔਰ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਵਰਕਰ ਪੂਰੀ ਤਰ੍ਹਾਂ ਅੰਗਰੇਜ਼ ਨਿਵਾਸ ਸੀ ਅਤੇ ਉਸ ਦਾ ਭਾਰਤ ਦੀ ਆਜ਼ਾਦੀ ਵਿੱਚ ਕੋਈ ਯੋਗਦਾਨ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਕਿਸੇ ਕੌਮ ਦੀ ਸਟਰਗਲ ਦੀ ਗੱਲ ਕਰਦੇ ਹਾਂ, ਉਸ ਕੌਮ ਦੇ ਲਈ ਜਿਹਨੇ ਲੜਨਾ ਲੜ ਰਹੀ ਹੈ ਜਾਂ ਜਿਸ ਨੇ ਆਪਣਾ ਫਿਊਚਰ ਬਣਾਉਣਾ ਹੈ, ਉਸ ਦੇ ਕੋਲ ਹੀਰੋਜ਼ ਦਾ ਹੋਣਾ, ਨਾਇਕਾਂ ਦਾ ਹੋਣਾ, ਰੈਜ਼ੀਲੀਅੰਸ ਦਾ ਹੋਣਾ, ਉਹਨਾਂ ਦੀ ਤਾਰੀਖ, ਉਹਨਾਂ ਦਾ ਪਾਸਟ ਗਲੋਰੀਅਸ ਹੋਣਾ, ਇਹ ਬੜਾ ਇੰਪੋਰਟੈਂਟ ਹੈ। ਜੇ ਅਸੀਂ 18ਵੀਂ ਸਦੀ ਦੇ ਵਿੱਚ ਮੁਗਲਾਂ ਦੇ ਖਿਲਾਫ, ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਖਿਲਾਫ, ਸਾਊਥ ਦੇ ਮਰਾਠਿਆਂ ਦੇ ਖਿਲਾਫ ਇੱਕ ਸਦੀ ਪੂਰਾ ਨਾ ਲੜੇ ਹੁੰਦੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਨਾ ਬਣਾਇਆ ਹੁੰਦਾ, ਸ਼ਹੀਦੀਆਂ ਦੇਣ ਲੱਗਿਆ ਜਿਹੜਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਲਈ ਆਪਣਾ ਆਪਾ ਕੁਰਬਾਨ ਨਾ ਕੀਤਾ ਹੁੰਦਾ, ਜਿਹਦੇ 'ਚੋਂ ਸਾਡੀ ਅਰਦਾਸ ਜਿਹੜੀ ਅਸੀਂ ਦੋ ਵੇਲੇ ਜਦੋਂ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਤੇ ਅਸੀਂ 21ਵੀਂ ਸਦੀ ਦੇ ਅੰਦਰ ਇਸ ਪਾਵਰਫੁਲ ਹਿੰਦੂ ਤਵੀ ਰਜੀਮ ਜਿਹੜਾ ਇਹ ਸਮਝਦਾ ਸੀ ਕਿ ਵੀ ਇਹ ਲੈਸ ਦੈਨ 2%, ਇਹਨਾਂ ਨੂੰ ਤਾਂ ਅਸੀਂ ਕੁਚਲ ਦਿਆਂਗੇ, ਮਸਲ ਦਿਆਂਗੇ, ਇਹਨਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ। ਲੇਕਿਨ ਉਹ ਇੰਦਰਾ ਗਾਂਧੀ ਹੋਏ ਜਾਂ ਅੱਜ ਮੋਦੀ ਹੋਏ, ਇੰਦਰਾ ਗਾਂਧੀ ਨੂੰ ਆਪਣੀ ਕੀਤੇ ਦੀ ਸਜ਼ਾ ਦੇਣਾ, ਔਰ ਮੋਦੀ ਵਰਗਾ ਜਿਹਦੇ ਬਾਰੇ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2014 ਤੋਂ ਹੁਣ ਤੱਕ ਜੇ ਕਿਸੇ ਮਸਲੇ 'ਤੇ ਉਹਨੂੰ ਝੁਕਾਇਆ ਤੇ ਸਿੱਖਾਂ ਨੇ ਝੁਕਾਇਆ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ। ਇਹ ਵੱਖਰੀ ਕਹਾਣੀ ਹੈ ਕਿ ਭਾਈ ਹੁਣ ਕਿਸ ਕਿਸਮ ਦੀਆਂ ਨੀਤੀਆਂ ਔਰ ਕਿਸ ਲੈਵਲ ਦੇ ਉੱਤੇ ਇਹਨਾਂ ਦੇ ਨਾਲ ਸਾਡੀ ਭਵਿੱਖ ਦੀ ਜੰਗ ਹੋਣੀ ਹੈ। ਪਰ ਇਸ ਸਾਰੇ 'ਚ ਜਿਹੜੀ ਸਾਡੀ ਵੱਡੀ ਪ੍ਰੇਰਨਾ ਹੈ ਉਹ ਸਾਡਾ ਇਤਿਹਾਸ ਹੈ, ਜਿਹਨੂੰ ਸਾਡੇ ਬਜ਼ੁਰਗਾਂ ਨੇ ਯਕੀਨੀ ਬਣਾਇਆ ਕਿ ਅਸੀਂ ਅਰਦਾਸ ਦੇ ਰੂਪ ਦੇ ਵਿੱਚ ਯਾਦ ਵੀ ਕਰੀਏ ਕਿ ਭਾਈ ਅਸੀਂ, ਸਾਡਾ ਨਿਸ਼ਾਨਾ ਖਾਲਸਾ ਜੀ ਕੇ ਬੋਲ ਬਾਲੇ ਹੈ, ਅਸੀਂ ਗੁਰੂ ਦੇ ਉੱਤੇ ਆਸਥਾ ਰੱਖਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਅਸੀਂ ਸੋਵਰਨ ਹੈ, ਅਸੀਂ ਸੋਵਰਨਿਟੀ ਦੇ ਲਈ ਲੜੇ ਹਾਂ, ਪਹਿਲਾਂ ਵੀ ਅਸੀਂ ਰਾਜ ਭਾਗ ਦੇ ਮਾਲਕ ਸੀ, ਔਰ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਉਣਾ। ਹੁਣ ਹਿੰਦੂਤਵਾ ਦੀ ਆਈਡੀਓਲੋਜੀ, ਜਿਹੜਾ ਹਿੰਦੂਤਵਾ ਲਫ਼ਜ਼ ਸਾਵਰਕਰ ਨੇ ਕੋਇਨ ਕੀਤਾ, ਜਿਹਨੂੰ ਜਿਹੜਾ ਇਹਨਾਂ ਨੇ ਜਿਹਦੇ ਨਾਂ ਨਾਲ ਵੀਰ ਲਾਤਾ, ਬਹਾਦਰ ਵੀਰ ਸਾਵਰਕਰ, ਉਸ ਦੀ ਆਈਡੀਓਲੋਜੀ ਹਿੰਦੂ ਮਹਾਸਭਾ ਜਿਹੜੀ ਹੈ ਮਦਰ ਮੋਹਨ ਮਾਲਵੀਆ ਔਰ ਇਹਨਾਂ ਨੇ ਫਾਊਂਡ ਕੀਤੀ, ਉਹਦਾ ਉਹ ਪ੍ਰਧਾਨ ਵੀ ਰਿਹਾ। ਨੱਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਇਹਦਾ ਹੀ ਫਾਲੋਅਰ ਸੀ, ਇਹਦੇ ਨਾਲ 'ਤੇ ਵੀ ਕੇਸ ਚੱਲਦਾ ਰਿਹਾ, ਔਰ ਕੋਈ ਐਵੀਡੈਂਸ ਦੀ ਘਾਟ ਕਰਕੇ ਇਹਨੂੰ ਆਫ ਦਾ ਹੁੱਕ ਕੀਤਾ। ਲੇਕਿਨ ਤੁਸੀਂ RSS ਜਿਹੜਾ ਸਾਰੀ ਪਾਸਟ ਹਿਸਟਰੀ, ਇਸ ਲਈ ਇਹਨਾਂ ਨੇ ਸਾਰੀ ਹਿੰਦੂ ਮਾਈਥੋਲੋਜੀ ਨੂੰ ਦੁਬਾਰਾ ਸਿਰਜਣ ਦੀ ਕੋਸ਼ਿਸ਼ ਕੀਤੀ, ਕਿਉਂਕਿ 1000 ਸਾਲ ਦੀ ਹਿਸਟਰੀ 'ਚ ਕੋਈ ਵੀ ਇਸ ਕਿਸਮ ਦੇ ਕਰੈਕਟਰ ਜਾਂ ਸ਼ਹੀਦ ਜਾਂ ਦੂਸਰੇ ਨਹੀਂ ਨੇ। ਸਾਵਰਕਰ ਨੂੰ ਭਾਰਤ ਰਤਨ ਦੇਣ ਤੱਕ ਪਹੁੰਚਾਉਣ ਦੀ ਜਿਹੜੀ ਲਾਈਨ ਨੂੰ ਤੋਂ ਲੈ ਕੇ ਜਿਵੇਂ ਪ੍ਰੋਜੈਕਟ ਕੀਤਾ ਗਿਆ, ਹਾਲਾਂਕਿ ਕਿਉਂਕਿ RSS
ਦਾ ਕੋਈ ਐਸਾ ਹੀਰੋ ਹੀ ਨਹੀਂ ਹੈ ਜਿਹਨੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਤਹਿਰੀਕ ਦੇ ਵਿੱਚ ਕੋਈ ਯੋਗਦਾਨ ਪਾਇਆ ਹੋਏ, ਕੋਈ ਲੜਿਆ ਹੋਏ, ਕੋਈ ਅਦਰਵਾਈਜ਼ ਹੋਏ। ਇਹ ਤਾਂ ਸੁਧਾਰਵਾਦੀ ਇੱਕ ਹਿੰਦੂ ਸੰਗਠਨ ਦੇ ਤੌਰ 'ਤੇ ਇਹਦੀ ਸ਼ੁਰੂਆਤ ਹੋਈ ਔਰ ਸਾਵਰਕਰ ਜਿਹੜਾ ਉਹ ਅਲਟੀਮੇਟਲੀ ਬ੍ਰਿਟਿਸ਼ ਗਵਰਨਮੈਂਟ, ਹਾਲਾਂਕਿ ਸਾਵਰਕਰ ਦਾ ਸਿੱਧਾ ਆਰਐਸਐਸ ਨਾਲ ਸੰਬੰਧ ਨਹੀਂ ਸੀ, ਲੇਕਿਨ ਹਿੰਦੂਤਵਾਦ ਦੀ ਵਿਚਾਰਧਾਰਾ ਨੂੰ ਜਿਵੇਂ ਫਿਰ ਆਰਐਸਐਸ ਨੇ ਓਨ ਕੀਤਾ, ਖਾਸ ਤੌਰ 'ਤੇ ਪੋਲੀਟੀਕਲੀ ਪੋਸਟ 47, ਔਰ ਉਹਨੂੰ ਹੀਰੋ ਦੇ ਤੌਰ 'ਤੇ ਉਭਾਰਨ ਦੀ ਕੋਸ਼ਿਸ਼ ਕੀਤੀ। ਪਰ ਸਾਵਰਕਰ ਦੇ ਤਾਂ ਪੱਲੇ ਕੁਛ ਨਹੀਂ ਹੈ। ਹੁਣ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇੱਕ ਹੋਰ ਇੰਡੀਅਨ ਨੈਸ਼ਨਲਿਸਟ ਜਿਹੜਾ ਸਿੱਖਾਂ ਦੇ ਖਿਲਾਫ ਵੀ ਨਫ਼ਰਤ ਨਾਲ ਭਰਿਆ ਹੁੰਦਾ ਸੀ ਜਾਂ ਭਰਿਆ ਹੋਇਆ ਹੋਏਗਾ, ਹੁਣ ਵੀ ਹੋਏਗਾ। ਜਦੋਂ ਇੰਡੀਅਨ ਐਕਸਪ੍ਰੈਸ ਦਾ ਇਹ ਐਡੀਟਰ ਸੀ ਔਰ 80s ਦੇ ਵਿੱਚ ਪੰਜਾਬ ਦੇ ਵਿੱਚ ਅਨੰਦਪੁਰ ਦੇ ਮਤੇ ਨੂੰ ਲੈ ਕੇ ਐਜੀਟੇਸ਼ਨ ਚੱਲ ਰਹੀ ਸੀ, ਇਹਨੇ ਉੱਪਰੋਂ ਥਲੀ 4-5 ਆਰਟੀਕਲ ਇੰਡੀਅਨ ਐਕਸਪ੍ਰੈਸ 'ਚ ਲਿਖੇ ਸੀ ਸਿੱਖਾਂ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਦੋਂ ਉਹਦੇ ਜਵਾਬ 'ਚ ਦਵਿੰਦਰ ਸਿੰਘ ਦੁੱਗਲ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸੀ, ਉਹਨਾਂ ਨੇ ਜਵਾਬੀ ਜਿਹੜੇ ਨੇ ਆਰਟੀਕਲ ਲਿਖੇ ਸੀ ਜਿਹਦਾ ਇਹਨੇ ਕਦੇ ਜਵਾਬ ਨਹੀਂ ਦਿੱਤਾ। ਪਰ ਅਦਰਵਾਈਜ਼ ਅਰੁਣ ਸ਼ੌਰੀ ਪ੍ਰੋਮੀਨੈਂਟ ਪੰਜਾਬੀ ਹਿੰਦੂ ਅੰਗਰੇਜ਼ੀ ਸਕੂਲਾਂ ਦਾ ਪੜ੍ਹਿਆ ਹੋਇਆ, ਪਰ ਉਹੀ ਆਈਡੀਓਲੋਜੀ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਇੱਕ ਆਪਣੇ ਕਿਸਮ ਦੀ ਨਫ਼ਰਤ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਮਿਨਿਸਟਰ ਵੀ ਸੀ, ਪਰ ਉਹ ਇੰਨਾ ਇੰਡੀਅਨ ਨੈਸ਼ਨਲਿਸਟ ਹੋਣ ਦੇ ਨਾਤੇ ਵੀ ਜਿਹੜਾ ਮੋਦੀ ਜਾਂ ਅਮਿਤ ਸ਼ਾਹ ਬ੍ਰਾਂਡ ਹਿੰਦੂਤਵ ਹੈ ਉਹਦੇ 'ਚੋਂ ਫਿੱਟ ਨਹੀਂ ਹੁੰਦਾ, ਇਸ ਲਈ ਉਸ ਨੂੰ ਕੋਈ ਦੁਬਾਰਾ ਘਾਹ ਨਹੀਂ ਪਾਇਆ ਗਿਆ। ਸੋ ਹੁਣ ਜਦੋਂ ਬੁਢਾਪੇ 'ਚ ਬੰਦਾ ਆਉਂਦਾ ਫਿਰ ਦੇਖ ਰਿਹਾ ਹੁੰਦਾ ਕਿ ਭਾਈ ਉਮਰ ਅਸੀਂ ਝੂਠ ਬੋਲ ਕੇ ਜਿਨ੍ਹਾਂ ਨੂੰ ਵਡਿਆਉਂਦੇ ਵੀ ਰਹੇ ਹਾਂ, ਹਕੀਕਤ ਤਾਂ ਸਾਹਮਣੇ ਆਏ ਵੀ ਕੌਣ ਕੀ ਹੈ। ਔਰ ਇਸ ਦੀ ਅਰੁਣ ਸ਼ੌਰੀ ਦੀ ਇੱਕ ਕਿਤਾਬ ਜਿਹੜੀ ਹੁਣੇ ਹੀ ਮਾਰਕੀਟ 'ਚ ਆਈ ਹੈ ਔਰ ਇਹਨੂੰ ਲੈ ਕੇ ਇਹਨੇ ਅਰੁਣ ਸ਼ੌਰੀ ਨੇ ਕਈਆਂ ਨੂੰ ਇੰਟਰਵਿਊ ਦਿੱਤੇ ਨੇ। ਅੱਜ ਦਾ ਹਿੰਦੂ ਬਿਊਰੋ ਦੀ ਨੇ ਵੀ ਇਸ ਨਾਲ ਇੰਟਰਵਿਊ ਨੂੰ ਛਾਪਿਆ, ਹਾਲਾਂਕਿ ਉਹਨਾਂ ਨੇ ਕਿਹਾ ਵੀ ਇੰਟਰਵਿਊ ਨੂੰ ਅਸੀਂ ਐਡਿਟ ਕੀਤਾ। ਸੋ ਮੈਨੂੰ ਇਹ ਲੱਗਦਾ ਹੈ, ਕਿਉਂਕਿ ਮੈਂ ਤਾਂ ਇਹਦੇ YouTube ਇੰਟਰਵਿਊ ਦੇਖੇ ਨੇ ਜਿਹਦੇ 'ਚ ਇਹਨੇ ਬੜੀ ਖੁੱਲ੍ਹ ਕੇ ਸਾਵਰਕਰ ਕੀ ਸੀ, ਕਿੰਨਾ ਘਟੀਆ ਲੈਵਲ 'ਤੇ ਉਹਦਾ ਜੀਵਨ ਸਟਾਈਲ ਸੀ, ਉਹ ਵੀ ਗੱਲਾਂ ਕੀ, ਪਰ ਉਹ ਇਸ ਇੰਟਰਵਿਊ 'ਚ ਨਜ਼ਰ ਨਹੀਂ ਆਉਂਦੇ। ਔਰ ਇਹ ਕਿਤਾਬ ਜਿਹੜੀ ਸਾਵਰਕਰ ਨੇ ਲਿਖੀ, ਦਾ ਨਿਊ ਆਈਕਨ ਸਾਵਰਕਰ ਐਂਡ ਦਾ ਫੈਕਟਸ, ਕਿਉਂਕਿ ਜੇ ਸਾਵਰਕਰ ਕੱਢ ਲਓ ਔਰ ਉਹਦਾ ਬੁੱਤ ਵੀ ਜਿਹੜਾ ਪਾਰਲੀਮੈਂਟ ਹਾਲ 'ਚ ਵਾਜਪਾਈ ਨੇ ਲਵਾਇਆ ਸੀ ਸਾਵਰਕਰ ਨੇ, ਉਦੋਂ ਵੀ ਮੇਰੇ ਖਿਆਲ ਇਹ ਜਿਹੜਾ ਉੱਥੇ ਹੀ ਸੀ, ਮਿਨਿਸਟਰ ਸੀ ਅਰੁਣ ਸ਼ੌਰੀ, ਉਦੋਂ ਪਤਾ ਨਹੀਂ ਕਿਉਂ ਨਹੀਂ ਬੋਲਣ ਦੀ ਲਾਈਨ ਆਈ। ਪਰ ਜਿਹੜਾ ਇੰਟਰਵਿਊ ਦਿੱਤਾ ਉਹਨੇ ਇਹ ਉਹਦੇ 'ਚ ਕਲੀਅਰ ਕੀਤਾ ਬਹੁਤ ਸਾਰੇ ਫੈਕਟਸ ਦੇ ਆਧਾਰ 'ਤੇ, ਬ੍ਰਿਟਿਸ਼ ਲਾਇਬ੍ਰੇਰੀਜ਼ 'ਚੋਂ ਡਾਕੂਮੈਂਟ ਕੱਢ ਕੇ ਕਿ ਵੀ ਇਹ ਦਾ ਸਾਵਰਕਰ ਜਿਹੜਾ 1883 'ਚ ਜੰਮਿਆ ਔਰ 1966 'ਚ ਉਹਦੀ ਮੌਤ ਹੋਈ। ਉਸ ਬਾਰੇ ਉਹਨੇ ਕਿਹਾ ਵੀ ਉਹ ਪੁੱਜ ਕੇ ਟੋਟਲ ਪ੍ਰੋ ਬ੍ਰਿਟਿਸ਼ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿਲਕੁਲ ਉਹਨੂੰ ਜਿਵੇਂ ਬਣਾਇਆ ਜਾ ਰਿਹਾ ਇੱਕ ਆਈਕੋਨਿਕ ਹੀਰੋ ਦੇ ਤੌਰ 'ਤੇ, ਬਿਲਕੁਲ ਐਸਾ ਕੁਛ ਨਹੀਂ ਸੀ। ਫਿਰ ਉਹਨੇ ਕਿਹਾ ਵੀ ਹਿੰਦੂ ਤਵੀਆਂ ਦੇ ਲਈ ਤਾਂ ਗਾਂ ਮਾਤਾ ਹੈ, ਪਰ ਸਾਵਰਕਰ ਉਹਨਾਂ ਨੇ ਕਿਹਾ ਜੀ ਉਹਦੀਆਂ ਲਿਖਤਾਂ ਦੇਖ ਲਓ ਜਾਂ ਓਰੀਜਨਲੀ ਉਹ ਤਾਂ ਗਾਂ ਨੂੰ ਉਵੇਂ ਹੀ ਇੱਕ ਆਮ ਜਾਨਵਰ ਸਮਝਦਾ ਸੀ ਜਿਵੇਂ ਮੱਝ ਹੈ, ਘੋੜਾ ਹੈ ਜਾਂ ਕੁੱਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਉਹ ਖੁਦ ਵੀ ਉਹਦੇ ਖਾਣ ਦਾ ਹਾਮੀ ਸੀ, ਉਹ ਤਾਂ ਕਹਿੰਦਾ ਸੀ ਪ੍ਰੋਟੀਨ ਇਹਦੇ 'ਚ ਹੈ, ਕਿਵੇਂ ਕੋਈ ਛੱਡ ਸਕਦਾ। ਹੁਣ ਇੱਕ ਪਾਸੇ ਗਾਂ ਨੂੰ ਮਾਤਾ ਬਣਾ ਕੇ ਮੁਲਕ ਨੂੰ ਵੇਚਣ ਵਾਲਾ ਹਿੰਦੂਤਵਾ ਦੀ ਆਈਡੀਓਲੋਜੀ ਵਾਲਾ ਮੌਜੂਦਾ ਆਰਐਸਐਸ ਸਾਵਰਕਰ ਦੀ ਇਸ ਬੀਫ ਈਟਿੰਗ ਨੂੰ ਕਿਵੇਂ ਜਸਟੀਫਾਈ ਕਰੇਗਾ। ਫਿਰ ਉਹ ਬ੍ਰਾਹਮਣਿਜ਼ਮ ਦੇ ਵੀ ਉਹਨੇ ਕਿਹਾ ਜੀ ਇਹ ਤਾਂ ਪੁਆੜੇ ਦੀ ਜੜ ਹੈ, ਉਹ ਤਾਂ ਨਾ ਮੂਰਤੀ ਪੂਜਾ ਦੇ ਵੀ ਖਿਲਾਫ ਸੀ। ਸੋ ਇਹਨਾਂ ਦੀ ਇਹ ਸਾਰੀ ਪ੍ਰਾਣ ਪ੍ਰਤਿਸ਼ਠਾ ਤੇ ਦੂਜਾ ਤੀਜਾ ਜਿਹੜਾ ਹੈ ਉਹਨੂੰ ਇਹ ਕਿਵੇਂ ਜਸਟੀਫਾਈ ਕਰਨਗੇ। ਫਿਰ ਜਿਹੜਾ ਉਹਨੇ ਇਹ ਸਾਰੇ ਨੂੰ 1 ਬਾਈ 1 ਜਿਹੜੇ ਇੰਟਰਵਿਊ ਦਿੱਤੇ ਨੇ, ਉਹਨੇ ਕਿਹਾ ਵੀ ਉਹਨੇ ਪੁੱਜ ਕੇ ਝੂਠ ਬੋਲਿਆ ਹੋਇਆ। ਉਹਨੇ ਕਿਹਾ, ਫਿਰ ਇਹ ਪੁੱਛਦਾ ਹੈ ਦਾ ਹਿੰਦੂ ਦਾ ਵੀ ਜੇ ਸਾਵਰਕਰ ਇਹ ਸੀ ਤੇ ਕਿਉਂ ਉਹਨੂੰ ਆਰਐਸਐਸ ਵਾਲੇ ਆਪਣਾ ਆਈਕੋਨਿਕ ਕਹਿੰਦੇ, ਇਹਨਾਂ ਕੋਲ ਹੈ ਹੀ ਕੋਈ ਨਹੀਂ। ਜੇ ਭਗਤ ਸਿੰਘ ਨੂੰ ਉਭਾਰਨ, ਉਹ ਤਾਂ ਉਹ ਇੱਕ ਮਾਰਕਸਿਸਟ ਵੀ ਹੈ, ਕਮਿਊਨਿਸਟ ਵੀ ਹੈ ਔਰ ਇਹਨਾਂ ਦੇ ਹਿੰਦੂਤਵਾ 'ਚ ਫਿੱਟ ਨਹੀਂ ਹੁੰਦਾ। ਸੁਭਾਸ਼ ਚੰਦਰ ਬੋਸ ਦਾ ਨਾਂ ਵਰਤਦੇ ਨੇ ਬੰਗਾਲੀਆਂ ਨੂੰ ਖੁਸ਼ ਕਰਨ ਦੇ ਲਈ, ਪਰ ਸੁਭਾਸ਼ ਚੰਦਰ ਬੋਸ ਜਿਹੜਾ ਉਹ ਸੈਕੂਲਰਿਜ਼ਮ 'ਚ ਯਕੀਨ ਕਰਦਾ ਹੈ, ਉਹਦੀ ਫੌਜ ਦਾ ਹਿੱਸਾ ਸਿੱਖ ਵੀ ਨੇ, ਮੁਸਲਮਾਨ ਵੀ ਨੇ, ਉਹ ਵੀ ਇਹਨਾਂ ਦੇ ਹਿੰਦੂਤਵਾ ਦੇ ਏਜੰਡੇ 'ਚ ਫਿੱਟ ਨਹੀਂ ਹੁੰਦਾ। ਸੋ ਇਸ ਸਾਰੇ ਦੇ ਉਹਨਾਂ ਦੇ ਚੱਲਦਿਆਂ ਉਹਨਾਂ ਨੇ ਕਿਹਾ ਵੀ ਜੇ ਸਾਵਰਕਰ ਨੂੰ ਦੇਖਣਾ, ਅਰੁਣ ਸ਼ੌਰੀ ਨੇ ਕਿਹਾ, ਤਾਂ ਫਿਰ ਤੁਸੀਂ ਉਸ ਦੀਆਂ ਰਾਈਟਿੰਗਸ ਦੇਖ ਲਓ ਕੀ ਹੈ ਕਿ ਵੀ ਇਹ ਜਿਹੜੀ ਉਹ ਕਿਵੇਂ ਇਹਨੂੰ ਵੀਰ ਕਿਉਂ ਕਹਿੰਦੇ ਨੇ ਆਰਐਸਐਸ ਵਾਲੇ। ਉਹਨੇ ਕਿਹਾ ਜੀ ਕਿ ਮੈਂ ਇਹੀ ਕਹਿ ਸਕਦਾ
ਕਿ ਵੀ ਇਹ ਜਿਹੜਾ ਆਪਣੇ ਉਹਨੂੰ ਵੀਰ ਇਸ ਲਈ ਕਹਿੰਦੇ ਨੇ ਕਿਉਂਕਿ ਉਹਦੇ 'ਚ ਕੋਈ ਵੀਰਤਾ ਵਾਲੀ ਗੱਲ ਨਹੀਂ ਹੈ ਔਰ ਇਹ ਉਹਨੂੰ ਵੀਰ ਬਣਾਉਣਾ ਚਾਹੁੰਦੇ ਨੇ ਕਿ ਜੀ ਵੀਰ ਸਾਵਰਕਰ। ਔਰ ਉਹਨੇ ਕਿਹਾ ਵੀ ਦਰਜਨ ਤੋਂ ਜ਼ਿਆਦਾ ਚਿੱਠੀਆਂ ਨੇ ਸਾਵਰਕਰ ਦੀਆਂ ਜਿਹੜੀਆਂ ਮਾफ़ੀ ਮੰਗੀ ਅੰਗਰੇਜ਼ ਤੋਂ ਜਦੋਂ ਉੱਥੇ ਕਾਲਾ ਪਾਣੀ ਜੇਲ੍ਹ 'ਚ ਵੀ ਗਏ ਮਾफ़ੀ ਮੰਗ ਕੇ ਜੀ ਮੈਂ ਤਾਂ ਤੁਹਾਡਾ ਖਾਦਮ ਹੈ ਔਰ ਮੈਂ ਤਾਂ ਇਹ ਕਰਨ ਲਈ ਹੈ। ਫਿਰ ਉਹਨੂੰ ਪੁੱਛਿਆ ਇੱਕ ਹੋਰ ਇੰਟਰਵਿਊ 'ਚ ਕਿ ਵੀ ਇਹ ਮਾफ़ੀ ਤਾਂ ਸ਼ਿਵਾਜੀ ਵੀ ਮੰਗ ਲੈਂਦਾ ਸੀ ਔਰੰਗਜ਼ੇਬ ਦੀ ਕੈਦ ਤੋਂ ਛੁੱਟਣ ਦੇ ਲਈ ਉਹ ਵੀ ਕਹਿੰਦਾ ਸੀ ਵੀ ਮੈਂ ਤੇਰੀ ਮਦਦ ਕਰਾਂਗਾ ਸਾਊਥ ਦੇ ਵਿੱਚ ਜਾ ਕੇ। ਉਹਨੇ ਇੱਕ ਗੱਲ ਕਹੀ ਅਰੁਣ ਸ਼ੌਰੀ ਨੇ ਡਾਇਰੈਕਟਲੀ ਸੋ ਉਹਨੇ ਕਿਹਾ ਵੀ ਸ਼ਿਵਾਜੀ ਉਹ ਕਹਿ ਕੇ ਮਾफ़ੀ ਮੰਗ ਕੇ ਨਿਕਲ ਆਉਂਦਾ ਸੀ ਬਾਹਰ ਪਰ ਆਪਣੀ ਲੜਾਈ ਜਾਰੀ ਰੱਖਦਾ ਸੀ। ਉਹਨੇ ਕਿਹਾ ਵੀ ਇਸ ਮਾਮਲੇ 'ਚ ਤਾਂ ਸਾਵਰਕਰ ਨੇ ਜਦੋਂ ਹੀ ਅੰਗਰੇਜ਼ਾਂ ਤੋਂ ਮਾफ़ੀ ਮੰਗ ਕੇ ਬਾਹਰ ਆਇਆ ਉਹ ਤਾਂ ਅੰਗਰੇਜ਼ਾਂ ਦਾ ਖਾਦਮ ਬਣ ਕੇ ਪੈਨਸ਼ਨ ਵੀ ਲੈਂਦਾ ਰਿਹਾ ਅਖੀਰ ਤੱਕ ਅੰਗਰੇਜ਼ਾਂ ਤੋਂ। ਔਰ ਉਹਨੇ ਕਿਹਾ ਵੀ ਬਹੁਤ ਸਾਰਾ ਐਸਾ ਮਟੀਰੀਅਲ ਹੈ ਜੇ ਤੁਸੀਂ ਉਹ ਸਾਰਿਆਂ ਨੂੰ ਦੇਖੋਗੇ ਕਿ ਸਾਵਰਕਰ ਜਦੋਂ ਕਿ ਉਹਨਾਂ ਦੇ ਬ੍ਰਿਟਿਸ਼ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ ਲਿਨ ਲਿਥਗੋ ਉਹਨੇ ਜਦੋਂ ਲਿਨ ਲਿਥਗੋ ਨੇ ਕਿਹਾ ਕਿ ਵੀ ਇਹ ਜਦੋਂ ਮੈਨੂੰ ਸਾਵਰਕਰ ਮਿਲਣ ਆਇਆ ਹੀ ਬੈਗਡ ਮੀ। ਉਹਨੇ ਕਿਹਾ ਜੀ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਲੈਵਲ ਦਾ ਇਹ ਬਿਲਕੁਲ ਇਹ ਸੈਕਟਰੀ ਆਫ ਸਟੇਟ ਦਾ ਕਮੈਂਟ ਹੈ। ਉਹਨੇ ਕਿਹਾ ਡਾਕੂਮੈਂਟ ਮੌਜੂਦ ਨੇ ਇੰਡੀਆ ਆਫਿਸ ਲਾਇਬ੍ਰੇਰੀ 'ਚੋਂ ਸੰਜੇ ਸੂਰੀ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀ ਉਹਨੇ ਕੱਢ ਕੇ ਲਿਆਂਦੇ ਨੇ ਜਿਹਦੇ 'ਚ ਕਿ ਉਸ ਨੇ ਜਿਹੜਾ ਸਾਵਰਕਰ ਨੇ ਕਿਹਾ। ਫਿਰ ਇਸੇ ਤਰ੍ਹਾਂ ਉਹਨੇ ਕਿਹਾ ਵੀ ਸੁਭਾਸ਼ ਚੰਦਰ ਬੋਸ ਬਾਰੇ ਉਹਨੇ ਇਹ ਬੋਸਟ ਕੀਤਾ ਹੋਇਆ ਇਹਨੇ ਸਾਵਰਕਰ ਨੇ ਕਿ ਜੀ ਮੈਂ ਹੀ ਉਹਨੂੰ ਕਿਹਾ ਸੀ ਵੀ ਤੂੰ ਬਾਹਰ ਜਾ ਤੂੰ ਫੌਜ ਬਣਾ ਜਰਮਨ ਜਿਹੜਾ ਉਹ ਅਫਗਾਨਿਸਤਾਨ ਵੱਲੋਂ ਹਮਲਾ ਕਰੇਗਾ ਜਾਪਾਨ ਜਿਹੜਾ ਉਹ ਬਰਮਾ ਵੱਲੋਂ ਕਰੇਗਾ ਤੇ ਲਿਬਰੇਟ ਕਰਾਵਾਂਗੇ ਅਸੀਂ। ਉਹਨੇ ਕਿਹਾ ਵੀ ਇਹਦੇ 'ਚ ਤਾਂ ਇੱਕ ਵੀ ਫੌਜੀ ਐਸਾ ਨਹੀਂ ਹੈ ਜਦੋਂ ਇਹ ਹੋਏ ਕਿ ਉਹਨੇ ਕਿਹਾ ਜੀ ਜਰਮਨ ਨੇ ਕਿਹੜਾ ਹਮਲਾ ਕੀਤਾ ਤੇ ਜਾਪਾਨੀਆਂ ਦੇ ਸਾਹਮਣੇ ਬ੍ਰਿਟਿਸ਼ ਫੌਜੀਆਂ 'ਚੋਂ ਕਿਸੇ ਨੇ ਵੀ ਜਿਹੜਾ ਐਸਾ ਸੀ ਕਿ ਵੀ ਜਿਹਨੇ ਇਹ ਕਿਹਾ ਹੋਏ ਕਿ ਜੀ ਅਸੀਂ ਬਾਗੀਆਂ ਦੇ ਨਾਲ ਰਲੇ ਹਾਂ। ਉਹਨੇ ਕਿਹਾ ਜੀ ਇਹ ਸਾਰਾ ਝੂਠਾ ਪ੍ਰੋਪੇਗੈਂਡਾ ਆਪਣੀ ਪੋਲੀਟੀਕਲ ਕਨਵੀਨੀਅੰਸ ਦੇ ਲਈ ਉਹਨਾਂ ਨੇ ਕੀਤਾ ਹੋਇਆ। ਫਿਰ ਜਿਹੜਾ ਇੱਕ ਵੱਡਾ ਵਾਕਿਆ ਜਿਹੜਾ ਮੈਂ ਵੀ ਜਦੋਂ ਸਾਵਰਕਰ ਬਾਰੇ ਅਰਲੀ ਡੇਜ਼ ਦੇ ਵਿੱਚ ਪੜ੍ਹਿਆ ਕਿ ਜੀ ਜਦੋਂ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹ ਵਿਲਾਇਤ ਦੇ ਵਿੱਚ ਸੀ 1906-7 ਦੇ ਵਿੱਚ ਇਹਨੇ ਇੱਕ ਪੰਜਾਬੀ ਹਿੰਦੂ ਨੌਜਵਾਨ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਜੰਮਪਲ ਉਹਨੂੰ ਉਕਸਾ ਕੇ ਤੇ ਉਹਦੇ ਤੋਂ ਇੱਕ ਬੰਬ ਧਮਾਕਾ ਜਿਹੜਾ ਇੱਕ ਪਿਸਤੌਲ ਫਾਇਰ ਕਿਸੇ ਨੂੰ ਮਰਵਾਇਆ ਸੀ ਕਿਸੇ ਟੌਪ ਅੰਗਰੇਜ਼ ਨੂੰ ਤੇ ਇਹ ਦੌੜ ਕੇ ਜਿਹੜਾ ਫਿਰ ਆਪ ਇੰਗਲੈਂਡ ਆ ਗਿਆ ਸੀ। ਜਿਹੜੇ ਉੱਥੇ ਉਹਨਾਂ ਨੇ ਦੇਖਿਆ ਵੀ ਜਿਹੜੀ ਪਿਸਤੌਲ ਮਦਨ ਲਾਲ ਢੀਂਗਰੇ ਨੇ ਯੂਜ਼ ਕੀਤੀ ਉਹਦੇ ਆਰਡਰ ਇਹਨੇ ਸਾਵਰਕਰ ਨੇ ਕੀਤੇ ਸੀ। ਸੋ ਸਾਵਰਕਰ ਨੂੰ ਟਰਾਇਲ ਦੇ ਲਈ ਇੱਥੋਂ ਫੜ ਕੇ ਉਹਨਾਂ ਨੇ ਲਿਜਾਣ ਲਈ ਲੰਡਨ ਤੋਂ ਸਮੁੰਦਰੀ ਜਹਾਜ਼ ਹੀ ਹੁੰਦੇ ਸੀ ਉਹਨੂੰ ਖੜਿਆ ਤੇ ਮਰਸੇਲਸ ਫਰਾਂਸ ਦੇ ਵਿੱਚ ਇਹ ਬੜੀ ਕਹਾਣੀ ਬਣਾਈ ਜਾਂਦੀ ਹੈ ਕਿ ਜੀ ਉੱਥੇ ਜਦੋਂ ਹੀ ਜਹਾਜ਼ ਡੈਕ ਤੇ ਲੱਗਾ ਤੇ ਇਹ ਦੌੜ ਗਿਆ ਸੀ ਔਰ ਉਹਨੂੰ ਬਾਅਦ 'ਚ ਫੜਿਆ। ਉਹਨੇ ਕਿਹਾ ਉੱਥੇ ਕੋਈ ਦੌੜਨ ਦੀ ਥਾਂ ਵੀ ਨਹੀਂ। ਹਾਂ ਇਹਨੇ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜੀ ਸਾਰੀ ਕਹਾਣੀ ਦਾ ਹੀਰੋਇਜ਼ਮ ਜਿਹਨੂੰ ਉਹਨੇ ਕਿਹਾ ਇਵਨ ਵਾਜਪਾਈ ਨੇ ਵੀ ਇਹਨਾਂ ਦੀਆਂ ਕਿਤਾਬਾਂ 'ਤੇ ਆਧਾਰਿਤ ਇਹ ਸਾਰਾ ਕੀਤਾ ਸਭ ਇਹ ਝੂਠਾ ਸੀ। ਔਰ ਇਹ ਜਿਹੜਾ ਸਾਰਾ ਜਿਹੜਾ ਕਲੇਮ ਹੈ ਕਿ ਜੀ ਬੋਸ ਨੂੰ ਜਾਂ ਦੂਜਾ ਇਹ ਵੀ ਸਾਰਾ ਝੂਠਾ ਪਾਰਟ ਹੈ ਜਿਹੜਾ। ਔਰ ਫਿਰ ਉਹਨੇ ਕਿਹਾ ਕਿ ਵੀ ਹਿੰਦੂਆਂ ਔਰ ਮੁਸਲਮਾਨਾਂ 'ਚ ਲੜਾਈ ਦੀ ਗੱਲ ਸਾਵਰਕਰ ਨੇ ਹੀ ਇਹ ਲਾਈਨ ਲਈ ਕਿ ਵੀ ਇਹ ਹਿੰਦੂ ਜਿਹੜਾ ਜਿਨ੍ਹਾਂ ਦੀ ਪੁੰਨ ਭੂਮੀ ਭਾਰਤ ਨਹੀਂ ਹੈ ਉਹਨਾਂ ਦੀ ਰਿਲੀਜੀਅਸ ਲੈਂਡ ਨਹੀਂ ਹੈ ਉਹ ਇੱਥੇ ਰਹਿ ਨਹੀਂ ਸਕਦੇ ਜਾਂ ਕਨਵਰਟ ਹੋਣਗੇ ਜਾਂ ਮਾਰੇ ਜਾਣਗੇ ਜੋ ਸਪੈਨਿਸ਼ ਇਨਕੁਇਜ਼ੀਸ਼ਨ 'ਚ ਹੋਇਆ। ਉਹਨੇ ਕਿਹਾ ਵੀ ਇਹੀ ਸਾਵਰਕਰ ਕਦੇ 1857 ਦੇ ਗਦਰ ਨੂੰ ਜੰਗੇ ਆਜ਼ਾਦੀ ਕਹਿ ਕੇ ਕਹਿੰਦਾ ਸੀ ਕਿ ਜੀ ਹਿੰਦੂ ਤੇ ਮੁਸਲਮਾਨ ਟੁਗੈਦਰ ਲੜੇ। ਔਰ ਇਸ ਸਾਰੇ ਦੇ ਚੱਲਦਿਆਂ ਉਹਨੇ ਜਿਹੜਾ ਇਹ ਅਰੁਣ ਸ਼ੌਰੀ ਨੇ ਬਹੁਤ ਸਾਰੇ ਜਿਹੜੇ ਕਨਕਲੂਜਨ ਇਹੀ ਕੱਢੇ ਨੇ ਕਿ ਭਾਈ ਇਹ ਜਿਹੜਾ ਉਹਦਾ ਸਾਵਰਕਰ ਦਾ ਇਹ ਵੀ ਕਹਿਣਾ ਵੀ ਗਾਂਧੀ ਮੈਨੂੰ ਆ ਕੇ ਜਦੋਂ ਮੈਂ ਇੰਗਲੈਂਡ ਸੀ ਮਿਲਿਆ ਔਰ ਦੂਜਾ ਉਹਨੇ ਕਿਹਾ ਬਿਲਕੁਲ ਝੂਠ ਉਹਦਾ ਕੋਈ ਉਹ ਮਹਿਮਾਨ ਨਹੀਂ ਰਿਹਾ ਇੰਡੀਆ ਹਾਊਸ ਗਾਂਧੀ ਸਿਰਫ ਇੱਕ ਰਾਤ ਲਈ ਗਿਆ ਔਰ ਉਹ ਵੀ ਇੱਕ ਡਿਫਰੈਂਟ ਈਅਰ ਹੈ ਜਦੋਂ ਕਿ ਸਾਵਰਕਰ ਡਿਫਰੈਂਟ ਕਹਿ ਰਿਹਾ। ਸੋ ਘੱਟੋ ਘੱਟ ਇਹਨਾਂ ਦੇ ਆਪਣੇ ਹੀ ਜਿਹੜੇ ਨੇ ਇੱਕ ਜਿਹੜਾ ਇੰਡੀਅਨ ਨੈਸ਼ਨਲਿਸਟ ਹੇਟਰਡ ਨਾਲ ਭਰਿਆ ਹੋਇਆ ਮਾਈਨੋਰਟੀਜ਼ ਦੇ ਖਿਲਾਫ ਉਹ ਹੁਣ ਅੰਦਰਲਿਆਂ ਦੇ ਪਰਦੇ ਫਰੋਲ ਕੇ ਦੱਸ ਰਿਹਾ ਕਿ ਸਾਵਰਕਰ ਦੀ ਮਿੱਥ ਇਹਨਾਂ ਨੇ ਕਿਵੇਂ ਇੱਕ ਭਗੌੜੇ ਨੂੰ ਇੱਕ ਅੰਗਰੇਜ਼ਾਂ ਦੇ ਤਨਖਾਹੀਏ ਨੂੰ ਮਾਫੀ ਮੰਗ ਕੇ ਨਿਕਲਣ ਵਾਲੇ ਨੂੰ ਕਿਵੇਂ ਇੱਕ ਆਈਕਨ ਦੇ ਤੌਰ ਤੇ ਹਿੰਦੂਤਵਾਦ ਦੇ ਸਥਾਪਿਤ ਕੀਤਾ। ਇਹ ਹੈ ਜਿਹਨੂੰ ਅਸੀਂ ਨੈਰੇਟਿਵ ਦੀ ਲੜਾਈ ਕਹਿੰਦੇ ਹਾਂ ਬਿਰਤਾਂਤ ਦੀ ਲੜਾਈ ਕਹਿੰਦੇ ਹਾਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।